ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕੁਝ ਪੰਜਾਬੀ ਟਰੱਕ ਡਰਾਈਵਰਾਂ ਦੇ ਜਿਹੜੇ ਟਰੱਕ ਆ ਉਹ ਇੱਕ ਜਾੜ ਦੇ ਵਿੱਚ ਅੱਗ ਦੀ ਭੇਟ ਚੜ ਗਏ। ਨਾਲ ਦੀ ਨਾਲ ਕੁਝ ਪਿਕਅਪ ਵੀ ਜਿਹੜੇ ਸੜ ਗਏ ਹੈਗੇ ਆ। ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰਸ ਨੇ ਦੱਸਿਆ ਵੀ 4 ਬਿਗ ਰਿਗ ਤੇ ਕਪਲ ਆਫ ਪਿਕਅਪ ਟਰੱਕਸ ਇਹ ਅੱਗ ਦੇ ਵਿੱਚ ਸੜ ਗਏ ਤੜਕੇ ਸਵੇਰੇ। ਜਦੋਂ ਇੱਕ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਹਰਵਿੰਦਰ ਪਾਹਲ ਉਹ ਉੱਥੇ ਪਹੁੰਚਿਆ, ਕਹਿੰਦਾ ਵੀ ਮੈਂ 4:15 ਵਜੇ ਦੇ ਕਰੀਬ ਪਹੁੰਚਿਆ ਵੀ ਮੈਂ ਆਪਣਾ ਟਰੱਕ ਚੀਕੋ ਨੂੰ ਲੈ ਕੇ ਜਾਣਾ ਸੀ, ਤੇ ਉੱਥੇ ਦੇਖਿਆ ਵੀ ਸਾਰਾ ਕੁਝ ਜ਼ੀਰੋ ਹੋਇਆ ਪਿਆ ਸੀ। ਪੂਰੀ ਅੱਗ ਦੇ ਨਾਲ ਰਾਖ ਬਣ ਚੁੱਕਾ ਸੀ। ਇਹ ਉਸਨੇ KCRA TV ਚੈਨਲ 3 ਆ ਉਹਨੂੰ ਦੱਸਿਆ। ਕਹਿੰਦਾ ਵੀ ਮੈਂ ਸੈਲਫ ਇੰਪਲਾਇਡ ਟਰੱਕ ਡਰਾਈਵਰ ਹਾਂ, ਇੱਕੋ ਇੱਕ ਮੇਰੇ ਕੋਲ ਟਰੱਕ ਸੀ ਤੇ ਹੁਣ ਮੇਰੇ ਕੋਲ ਕੰਮ ਕਰਨ ਦੇ ਲਈ ਕੁਝ ਵੀ ਨਹੀਂ ਹੈਗਾ। ਉਹ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਵੀ ਕੰਟੈਕਟ ਕਰ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਆਪਣਾ ਨਾਮ ਨਹੀਂ ਦੱਸਿਆ, ਉਹਨੇ ਕਿਹਾ ਵੀ ਮੈਂ ਇਹ ਟਰੱਕ ਆਪਣੇ ਘਰ ਦੇ ਅਗੇਂਸਟ ਲੋਨ ਚੱਕ ਕੇ ਲਿਆ ਸੀ ਤੇ ਹੁਣ ਮੈਂ ਕੰਮ ਤੋਂ ਵੀ ਬਿਨਾਂ ਆ ਤੇ ਟਰੱਕ ਤੋਂ ਵੀ ਬਿਨਾਂ ਹੈਗਾ ਆ। ਫਾਇਰ ਫਾਈਟਰਸ ਨੇ ਇਹ ਦੱਸਿਆ ਵੀ ਇਸ ਜਾੜ ਦੇ ਉੱਤੇ 2 ਹਫ਼ਤੇ ਪਹਿਲਾਂ ਵੀ ਇੱਕ ਅੱਗ ਲੱਗੀ ਸੀ। ਉਸ ਟਾਈਮ ਦੇ ਉੱਤੇ ਜਿਹੜਾ ਨੁਕਸਾਨ ਆ ਉਹ ਘੱਟ ਹੋਇਆ ਸੀਗਾ। ਸੋ ਇਹ ਮਿਡਨਾਈਟ ਨੂੰ ਵਾਪਰਿਆ ਬਿਲਵਰ ਵੇ ਸੈਕਰਾਮੈਂਟੋ ਦੇ ਵਿੱਚ। ਜੀ, ਸੋ ਇਹ ਬਹੁਤ ਮਾੜੀ ਜਿਹੜੀ ਹਰਜੋਤ ਸਿੰਘ ਜੀ ਗੱਲ ਇਹ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਲਨ ਮਸਕ ਤੇ ਟਵਿੱਟਰ ਤੇ ਪਰਾਗ ਅਗਰਵਾਲ ਅੱਜ ਜਿਹੜੀਆਂ ਕਹਿੰਦੇ ਵੀ ਖਬਰਾਂ ਦੇ ਵਿੱਚ ਰਹੇ ਆ। ਟਵਿੱਟਰ ਦਾ ਸਟਾਕ ਕਾਫੀ ਜ਼ਿਆਦਾ ਡਿੱਗਿਆ। ਇਸ ਤੋਂ ਪਹਿਲਾਂ ਈਲਨ ਮਸਕ ਨੇ $44 ਬਿਲੀਅਨ ਦੇ ਵਿੱਚ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਖਰੀਦਣ ਦੇ ਲਈ ਹਾਮੀ ਜਿਹੜੀ ਉਹ ਭਰੀ ਸੀਗੀ। ਹੁਣ ਹਰਜੋਤ ਸਿੰਘ ਜੀ ਇਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਬੋਟਸ ਤੇ ਨਕਲੀ ਫੇਕ ਪ੍ਰੋਫਾਈਲਸ ਨੂੰ ਲੈ ਕੇ ਮਸਲਾ ਜਿਹੜਾ ਉਹ ਫਸਿਆ ਆ। ਈਲਨ ਮਸਕ ਨੇ ਹਾਲ ਦੀ ਘੜੀ ਟਵਿੱਟਰ ਦੀ ਡੀਲ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੈ। ਕਹਿੰਦਾ ਵੀ ਇਸ ਦੇ ਉੱਤੇ ਦੇਖਾਂਗੇ। ਨਾਲ ਹੀ ਉਸਨੇ ਅੱਜ ਕਹਿੰਦੇ ਵੀ ਇਸ਼ਾਰਾ ਕਰ ਦਿੱਤਾ ਵੀ ਜਿਹੜਾ ਟਵਿੱਟਰ ਦੇ ਟੇਕ ਓਵਰ ਪ੍ਰਾਈਸ ਆ ਉਸ ਨੂੰ ਹੋ ਸਕਦਾ ਹੈ ਵੀ ਘੱਟ ਕੀਮਤ ਦੇ ਉੱਤੇ ਖਰੀਦਣ ਦੀ ਵੀ ਗੱਲ ਕਰ ਸਕਦਾ ਹੈ। ਨਵੀਂ ਨੈਗੋਸੀਏਸ਼ਨ ਉਹ ਹੋ ਸਕਦੀ ਹੈ, ਗੱਲਬਾਤ ਹੋਊਗੀ। ਕਹਿੰਦਾ ਇਹ ਆਊਟ ਆਫ ਕੁਐਸਚਨ ਨਹੀਂ ਹੈਗਾ। ਸੋ ਇਹ ਇੱਕ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਹੈ। ਪਰਾਗ ਅਗਰਵਾਲ ਹੁਣਾਂ ਨੇ ਜਿਹੜੇ CEO ਆ ਮੌਜੂਦਾ ਤੌਰ ਦੇ ਉੱਤੇ ਟਵਿੱਟਰ ਦੇ, ਉਹਨਾਂ ਨੇ ਕਿਹਾ ਵੀ ਟਵਿੱਟਰ ਦੇ ਵਿੱਚ ਕਿੰਨੇ ਨਕਲੀ ਪ੍ਰੋਫਾਈਲਸ ਆ ਉਸ ਦੀ ਉਹ ਜਾਣਕਾਰੀਆਂ ਅਕਸਰ ਜਿਹੜੀਆਂ ਪਬਲਿਕ ਆ ਉਹ ਟਵਿੱਟਰ ਕਰਦੀ ਰਹਿੰਦੀ ਆ। ਹਾਲ ਦੀ ਘੜੀ 5% ਤੋਂ ਘੱਟ ਦੱਸਿਆ ਜਾ ਰਿਹਾ ਵੀ ਟਵਿੱਟਰ ਦੇ ਉੱਤੇ ਫੇਕ ਪ੍ਰੋਫਾਈਲਸ ਆ, ਪਰ ਈਲਨ ਮਸਕ ਮੰਨਦਾ ਆ ਵੀ ਇਹ ਆંકੜਾ ਉਸ ਤੋਂ ਵੱਧ ਹੋ ਸਕਦਾ ਆ। ਤੇ ਹੁਣ ਕਹਿੰਦਾ ਵੀ ਉਹ ਆਪਣੇ ਪੱਧਰ ਦੇ ਉੱਤੇ ਜਾਂਚ ਜਿਹੜੀ ਇਸ ਦੀ ਕਰੇਗਾ। 100 ਸੈਂਪਲ ਰੈਂਡਮਲੀ ਸਿਲੈਕਟ ਕਰਕੇ ਉਹਦੇ ਵਿੱਚੋਂ ਦੇਖੇਗਾ ਵੀ ਕਿੰਨੇ ਅਸਲੀ ਨੇ ਤੇ ਕਿੰਨੇ ਨਕਲੀ। ਪਰਾਗ ਅਗਰਵਾਲ ਨੇ ਕਿਹਾ ਵੀ ਕਈ ਵਾਰੀ ਲੱਗਦਾ ਹੁੰਦਾ ਵੀ ਪ੍ਰੋਫਾਈਲ ਨਕਲੀ ਆ, ਪਰ ਉਹ ਅਸਲ 'ਚ ਨਕਲੀ ਪ੍ਰੋਫਾਈਲ ਫੇਕ ਪ੍ਰੋਫਾਈਲ ਨਹੀਂ ਹੁੰਦੀ। ਸੋ ਇਹ ਹੁਣ ਨਵੀਂ ਬਹਿਸ ਜਿਹੜੀ ਆ ਉਹ ਇਸ ਟਾਈਮ ਟਵਿੱਟਰ ਦੇ ਬਾਬਤ ਛਿੜ ਚੁੱਕੀ ਆ। ਇਹ ਸਿਰੇ ਚੜ੍ਹਦੀ ਆ ਡੀਲ ਨਹੀਂ ਚੜ੍ਹਦੀ, ਪਰ ਓਵਰਆਲ ਟਵਿੱਟਰ ਦੇ ਸ਼ੇਅਰ ਨੂੰ ਵਿਚਾਰੇ ਨੂੰ ਕਾਫੀ ਜ਼ਿਆਦਾ ਨੁਕਸਾਨ ਉਹ ਝੱਲਣਾ ਪਿਆ ਆ ਪਿਛਲੇ ਕੁਝ ਵੀਕਸ ਦੇ ਵਿੱਚ। ਜੀ, ਹੁਣ ਆਪਾਂ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ USA ਦੀ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਬੜੀ ਬੈਡ ਸਟਾਕ ਮਾਰਕੀਟ ਚੱਲ ਰਹੀ ਆ, ਹਰ ਰੋਜ਼ ਡਾਊਨ ਹੀ ਜਾ ਰਹੀ ਹੈ। ਇੱਕ ਦਿਨ ਉੱਪਰ ਗਈ ਸੀ। ਚਾਈਨਾ ਤੋਂ ਵੀ ਇਹ ਖਬਰ ਆ ਰਹੀ ਆ ਵੀ ਚਾਈਨਾ ਦੇ ਜਿਹੜੇ ਨੰਬਰਸ ਅਪ੍ਰੈਲ ਮਹੀਨੇ ਦੇ ਆਏ ਆ ਉਹਦੇ ਨਾਲ ਉੱਥੇ ਸ਼ੋਰ ਆ ਵੀ ਚਾਈਨਾ ਦੇ ਵਿੱਚ ਵੀ ਰਿਸੈਸ਼ਨ ਆ ਜਾਊਗਾ। ਯਾਹੂ ਫਾਈਨਾਂਸ ਦੇ ਅਕੀਕੂ ਫੁਜੀਤਾ ਤੇ ਬ੍ਰਾਇਨ ਚੀਓਂਗ ਉਹਨਾਂ ਨੇ ਇਕਨੋਮਿਕ ਐਕਟੀਵਿਟੀ ਜਿਹੜਾ ਅਪ੍ਰੈਲ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬੇਸਡ ਦੱਸਿਆ ਹੈਗਾ। ਜੀ ਜੀ। ਤੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਟਵਿੱਟਰ ਦੀ ਆਪਾਂ ਗੱਲ ਕੀਤੀ ਸੀ। ਅੱਜ ਫਿਰ 8% ਸ਼ੇਅਰ ਜਿਹੜਾ ਆ ਟਵਿੱਟਰ ਨੇ ਲੂਜ਼ ਕੀਤਾ ਹੈਗਾ ਆ। ਤੇ ਓਵਰਆਲ ਅੱਜ ਡਾਓ ਜੋਨਸ 27 ਪੁਆਇੰਟ ਵਧਿਆ, 32,223 ਤੇ ਬੰਦ ਹੋਇਆ। S&P ਦੇ ਵਿੱਚ 16 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 4,008 ਤੇ ਬੰਦ ਹੋਇਆ। ਨੈਸਟੈਕ 100 ਤੇ 42 ਪੁਆਇੰਟ ਘਟਿਆ। ਜਿਹੜੇ ਟੈਕ ਦੇ ਸਟਾਕਸ ਹੁੰਦੇ ਆ ਉਹ 11,600 ਤੇ 63 ਤੇ ਬੰਦ ਹੋਇਆ। ਸੋਨੇ ਦਾ ਭਾਅ $1,827 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $114 ਪ੍ਰਤੀ ਬੈਰਲ ਜਿਹੜੀ ਆ ਉਹ ਪਹੁੰਚ ਗਈ ਆ। ਅੱਜ ਕਹਿੰਦੇ ਵੀਕਡੇ ਦੇ ਵਿੱਚ ਕੈਲੀਫੋਰਨੀਆ ਵਾਲਿਆਂ ਨੂੰ ਝਟਕਾ ਜਿਹੜਾ ਬਹੁਤ ਲੱਗਾ ਤੇਲ ਦੀਆਂ ਕੀਮਤਾਂ ਦੇਖ ਕੇ। ਐਵਰੇਜ ਪ੍ਰਾਈਸ ਹੋਰ ਤਾਂ ਨੂੰ ਓਵਰਆਲ ਜਿਹੜੀ ਉਹ ਗਈ ਆ। ਕਈ ਥਾਵਾਂ ਦੇ ਉੱਤੇ ਰੈਗੂਲਰ ਗੈਸ $6.25 ਤੋਂ ਉੱਤੇ ਜਿਹੜੀ ਆ ਉਹ ਵਿਕ ਰਹੀ ਸੀਗੀ। ਸੋ ਇਹ ਹੁਣ ਮਸਲਾ ਕਾਫੀ ਜ਼ਿਆਦਾ ਗੰਭੀਰ ਬਣਦਾ ਜਾ ਰਿਹਾ। ਸਰਕਾਰਾਂ
ਇਸ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਆਟੋਮੈਟਿਕਲੀ ਜਿਹੜਾ ਉਹ ਝੱਲਣਾ ਪਵੇਗਾ। 10 ਈਅਰ ਯੀਲਡ 2.89% ਦੇ ਉੱਤੇ ਰਹੀ ਤੇ ਇਸ ਦੇ ਨਾਲ ਕ੍ਰਿਪਟੋ ਕਰੰਸੀ ਦੇ ਬਾਬਤ ਬਿਟਕੋਇਨ $29,974 ਦੇ ਬਰਾਬਰ ਚੱਲ ਰਿਹਾ ਹੈ।